ਜਿਹੜਾ ਇਹ ਪੁਤਿਨ ਯੂਕਰੇਨ ਤੇ ਰੁਕੇਗਾ ਨਹੀਂ। ਇਹ ਇੱਕ ਤੋਂ ਬਾਅਦ ਇੱਕ ਜਿੰਨੀਆਂ ਸੋਵੀਅਤ ਯੂਨੀਅਨ ਤੋਂ ਟੁੱਟੇ ਮੁਲਕ ਨੇ ਅੱਡ ਹੋਏ, ਜ਼ਾਹਰ ਹੈ 15 ਟੁਕੜੇ ਹੋਏ 89-90 'ਚ, ਕਿ ਉਹ ਸਾਰਿਆਂ ਨੂੰ ਹੀ ਕਰੇਗਾ। ਅਮਰੀਕਾ ਪਿਛਲੇ 1 ਮਹੀਨੇ ਤੋਂ ਕਹਿ ਰਿਹਾ ਬਸ ਲੱਗਾ ਰੂਸ ਹਮਲਾ ਕਰਨ, ਕੱਲ੍ਹ ਕਰ ਦੇਣਾ ਉਹਨੇ, ਸਵੇਰੇ ਕਰ ਦੇਣਾ। ਇਸ ਸਭ ਦੇ ਬਾਵਜੂਦ ਤੁਹਾਡੀ ਸਟ੍ਰੈਟਜੀ ਤੁਹਾਨੂੰ ਇਹ ਲੱਗਦਾ ਸੀ ਕਿ ਵੀ ਤੁਸੀਂ ਇਹ ਕਹਿ ਰਹੇ ਹੋ ਇਹ ਹਮਲਾ ਕਰੇਗਾ ਤੇ ਰੂਸ ਉਹਨੂੰ ਲੱਗੇਗਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਜੀ ਕਿ ਵੀ ਹਮਲਾ ਕਰਨਾ ਮੈਂ, ਇਸ ਲਈ ਮੈਂ ਨਾ ਕਰਾਂ। ਰਸ਼ੀਆ ਦੀ ਇੰਟੈਂਟ ਕੀ ਹੈ? ਉਹ ਸਿਰਫ ਉਹਨੂੰ ਜਿਹੜਾ ਉਸ 'ਤੇ ਕਰਕੇ ਵਾਪਸ ਮੁੜਨ ਦਾ ਹੋਏਗਾ, ਜਾਂ ਉਹਦਾ ਹਸ਼ਰ ਸੋਵੀਅਤ ਯੂਨੀਅਨ ਜਿਵੇਂ ਅਫਗਾਨਿਸਤਾਨ 'ਚ ਫਸਿਆ ਉਹਦੇ ਵਰਗਾ ਵੀ ਹੋ ਸਕਦਾ। ਹੁਣ ਉਹ ਯੂਕਰੇਨ ਦਾ ਜਿਹੜਾ ਐਂਬੈਸਡਰ ਹੈ ਇੰਡੀਆ ਤੋਂ ਮੋਦੀ ਨੂੰ ਕਹਿ ਰਿਹਾ ਕਿ ਮੋਦੀ ਜੀ, ਉਹ ਵਿਚਾਰਾ ਅੰਗਰੇਜ਼ੀ ਬੋਲ ਰਿਹਾ ਵਾ ਨਾਲ, ਮੋਦੀ ਜੀ ਕਿ ਤੁਹਾਡੇ ਬੜੇ ਚੰਗੇ ਰਿਲੇਸ਼ਨਸ ਨੇ ਪੁਤਿਨ ਦੇ ਨਾਲ, ਤੁਸੀਂ ਜਿਹੜਾ ਹੈ ਆਪਣਾ ਰੋਲ ਅਦਾ ਕਰੋ। ਉਹਨੇ ਕੀ ਕਹਿਣਾ? ਉਹ ਉੱਥੇ ਯੂਪੀ ਦੇ ਵਿੱਚ ਜਿਹੜਾ ਉਹ ਯੂਕਰੇਨ ਦਾ ਹਵਾਲਾ ਦੇ ਕੇ ਮੋਦੀ ਬਿਆਨ ਕਰ ਰਿਹਾ, ਉਹ ਹਿੰਦੀ ਦੇ ਵਿੱਚ ਉਹ ਕਹਿ ਰਿਹਾ ਯੂਕਰੇਨ ਮੇਂ ਉਥਾਲ ਪਤਾਲ ਹੋ ਰਹਾ ਹੈ। ਯੂਕਰੇਨ ਨੂੰ ਡਿਚ ਕਰਤਾ ਇੰਡੀਆ ਨੇ, ਜਿੱਥੇ ਇਹਨਾਂ ਦੇ ਸਟੂਡੈਂਟ ਪੜ੍ਹਨ ਜਾਂਦੇ ਨੇ, ਜਿਹਦੇ ਨਾਲ ਵਪਾਰ ਕਰਦੇ ਸੀ। ਰੂਸ ਨੂੰ ਇਹ ਕਿਹਾ ਜੀ ਸਾਡੇ ਉੱਥੋਂ ਜਿਹੜੇ ਨੇ ਸਟੂਡੈਂਟ ਔਰ ਇੰਡੀਅਨ, ਉਹਨਾਂ ਨੂੰ ਉੱਥੋਂ ਸੇਫਲੀ ਕੱਢੋ। ਭਾਰਤੀ ਸਟੂਡੈਂਟਸ ਦੇ ਹਵਾਲੇ ਨਾਲ ਇਹ ਕਿਹਾ ਜਾ ਰਿਹਾ ਕਿ 20,000 ਸਟੂਡੈਂਟ ਨੇ ਫਿਗਰ, ਔਰ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਬਿਜ਼ਨਸ ਔਰ ਦੂਸਰੇ ਦੇ ਵਿੱਚ ਵੀ ਜਿਹੜੇ ਇੰਡੀਅਨ ਉੱਥੇ ਕਾਫੀ ਨੇ। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ, ਕਿ ਰੂਸ ਨੇ ਯੂਕਰੇਨ ਉੱਪਰ ਚਾਰੇ ਪਾਸਿਓਂ ਧਾਵਾ ਬੋਲ ਦਿੱਤਾ ਹੈ ਔਰ ਯੂਕਰੇਨ ਨੇ ਨੈਟੋ ਅਤੇ ਅਮਰੀਕਾ ਤੇ ਅੰਨਾ ਭਰੋਸਾ ਕੀਤਾ ਕਿ ਉਹ ਰੂਸ ਨੂੰ ਨੱਥ ਪਾਉਣਗੇ, ਪਰ ਇਹਨਾਂ ਦੀ ਢਿੱਲੀ ਮੱਠੀ ਚਾਲ ਨੇ ਰੂਸ ਨੂੰ ਸ਼ਹਿ ਦਿੱਤੀ ਔਰ ਯੂਕਰੇਨ ਵੱਲੋਂ ਹਾਲ ਦਵਾਈ ਪਾਉਣ ਦੇ ਬਾਵਜੂਦ ਕੋਈ ਬੋੜਿਆ ਨਹੀਂ। ਸੋ ਇਸ ਕ੍ਰਾਈਸਿਸ ਨੇ ਯੂਨਾਈਟਿਡ ਨੇਸ਼ਨਸ ਦੀ ਸਾਰਥਿਕਤਾ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ, ਹਰ ਘੰਟੇ ਬਾਅਦ ਜਾਂ ਈਵਨ ਜਲਦੀ ਬਾਰ-ਬਾਰ ਖਬਰਾਂ ਦੇਖਣ ਵੱਲ ਜਾਈਦਾ ਹੈ ਕਿ ਭਾਈ ਕੀ ਚੱਲ ਰਿਹਾ, ਹੁਣ ਕੀ ਹੋਇਆ, ਕਿਉਂਕਿ ਕੱਲ੍ਹ ਦੀ ਸਾਡੀ ਇਸ ਮੁੱਦੇ ਦੇ ਉੱਤੇ ਗੁਫ਼ਤਗੂ ਤੋਂ ਬਾਅਦ ਜਿਹੜੀਆਂ ਪਿਛਲੇ 24 ਆਵਰਸ ਦੀਆਂ ਖਬਰਾਂ ਨੇ ਕਿ ਫੁੱਲ ਸਕੇਲ ਹਮਲਾ ਸਾਰੀਆਂ ਡਾਇਰੈਕਸ਼ਨਸ ਤੋਂ ਜਿਹੜਾ ਹੈ ਯੂਕਰੇਨ ਨੂੰ ਟਾਰਗੇਟ ਕਰਕੇ ਰੂਸ ਦੀਆਂ ਫੌਜਾਂ ਨੇ ਕਰ ਦਿੱਤੇ। ਈਵਨ ਇੱਕ ਜ਼ਮਾਨੇ 'ਚ ਜਦੋਂ ਸੋਵੀਅਤ ਯੂਨੀਅਨ ਹੁੰਦਾ ਸੀ ਤੇ ਇੱਕ ਨਿਊਕਲੀਅਰ ਐਕਸੀਡੈਂਟ ਜਿਸ ਨਾਲ ਕਿ ਨਿਊਕਲੀਅਰ ਲੀਕ ਹੋਇਆ ਔਰ ਹਜ਼ਾਰਾਂ ਲੋਕ ਮਾਰੇ ਗਏ ਸੀ, ਹਾਲਾਂਕਿ ਉਦੋਂ ਖਬਰਾਂ ਬਾਹਰ ਨਹੀਂ ਸੀ ਨਿਕਲੀਆਂ, ਔਰ ਉਹ ਉਹਨਾਂ ਦਾ ਸਾਈਟ ਚਰਨੋਬਿਲ, ਔਰ ਚਰਨੋਬਿਲ ਨੂੰ ਲੈ ਕੇ ਰੂਸ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਫੌਜ ਨੇ ਉਹ ਟੇਕ ਓਵਰ ਕਰ ਲਿਆ। ਔਰ ਇਸ ਵੇਲੇ ਘਮਸਾਨ ਮਚਿਆ ਹੋਇਆ ਹੈ, ਕਿੰਨੇ ਜਿਹੜੇ ਨੇ ਸਿਵੀਲੀਅਨ ਮਾਰੇ ਜਾ ਰਹੇ ਨੇ, ਕਿੰਨੇ ਕੀ ਨੇ। ਹਾਲਾਂਕਿ ਰਸ਼ੀਆ ਨੇ ਕਿਹਾ ਕਿ ਜੀ ਉਹਨੇ ਸਿਰਫ ਮਿਲਟਰੀ ਟਿਕਾਣਿਆਂ ਨੂੰ ਹਮਲਾ ਜਿਹੜਾ ਉਹ ਟਾਰਗੇਟ ਕੀਤਾ ਹੈ, ਪਰ ਹਕੀਕਤਨ ਜੋ ਕੁਝ ਚੱਲ ਰਿਹਾ ਹੈ ਉਸ ਦਾ ਅਜੇ ਕੋਈ ਬਹੁਤ ਕੁਝ ਬਾਹਰ ਨਹੀਂ ਆ ਰਿਹਾ। ਇਸ ਵੇਲੇ ਇੱਕ ਖੌਫ ਹੈ, ਲੱਖਾਂ ਲੋਕ ਜਿਹੜੇ ਨੇ ਉੱਥੋਂ ਭੱਜ ਰਹੇ ਨੇ। ਗੁਆਂਢੀ ਰੋਮਾਨੀਆ ਦੇ ਵਿੱਚ, ਪੋਲੈਂਡ ਦੇ ਵਿੱਚ ਪੂਰੀ ਲਾਈਨ ਲੱਗੀ ਹੋਈ ਹੈ। ਈਵਨ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਵੀ ਅਨਸਰਟਨਟੀ ਬਣੀ ਹੋਈ ਹੈ। ਔਰ ਪੁਤਿਨ ਦੀਆਂ ਨੀਤੀਆਂ ਕਿ ਉਹ ਕਿਸ ਡਾਇਰੈਕਸ਼ਨ 'ਚ ਜਾਏਗਾ, ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਬ੍ਰਿਟਿਸ਼ ਜਿਹੜੀ ਸੈਕਟਰੀ ਆਫ ਸਟੇਟ, ਉਹਨਾਂ ਦੀ ਫੋਰਨ ਮਿਨਿਸਟਰ, ਉਹਨੇ ਇਹ ਕਿਹਾ ਸੀ ਕਿ ਵੀ ਜਿਹੜਾ ਇਹ ਪੁਤਿਨ ਯੂਕਰੇਨ ਤੇ ਰੁਕੇਗਾ ਨਹੀਂ। ਇਹ ਇੱਕ ਤੋਂ ਬਾਅਦ ਇੱਕ ਜਿੰਨੀਆਂ ਸੋਵੀਅਤ ਯੂਨੀਅਨ ਤੋਂ ਟੁੱਟੇ ਮੁਲਕ ਨੇ ਅੱਡ ਹੋਏ, ਜ਼ਾਹਰ ਹੈ 15 ਟੁਕੜੇ ਹੋਏ 89-90 'ਚ, ਕਿ ਉਹ ਸਾਰਿਆਂ ਨੂੰ ਹੀ ਕਰੇਗਾ। ਔਰ ਈਵਨ ਜਦੋਂ ਹੁਣ ਅਸੀਂ ਯੂਕਰੇਨ ਦੇ ਨਾਲ, ਕਿਉਂਕਿ ਯੂਕਰੇਨ ਕੋਈ ਛੋਟਾ ਮੁਲਕ ਨਹੀਂ ਹੈ, ਜਦੋਂ ਅਸੀਂ ਕ੍ਰੀਮੀਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜੀ, ਉਹਨੇ 2014 'ਚ ਅਟੈਕ ਕਰਕੇ ਲੈ ਲਿਆ ਸੀ, ਜਾਂ ਬੈਲਾਰੂਸ, ਔਰ ਇਹ ਛੋਟੇ ਛੋਟੇ ਮੁਲਕ ਨੇ। ਯੂਕਰੇਨ ਬਹੁਤ ਰਿਸੋਰਸਫੁਲ ਔਰ ਬਹੁਤ ਵੱਡਾ ਮੁਲਕ, ਲਗਭਗ 5 ਕਰੋੜ ਲੋਕ ਜਿਹੜੇ ਨੇ ਉਸ ਥਾਂ ਦੇ ਉੱਤੇ ਵਸਦੇ ਨੇ। ਔਰ ਤੁਸੀਂ ਜੇ ਅੰਦਾਜ਼ਾ ਲਾਓ, ਜੇ ਈਵਨ ਭਾਰਤੀ ਸਟੂਡੈਂਟਸ ਦੇ ਹਵਾਲੇ ਨਾਲ ਇਹ ਕਿਹਾ ਜਾ ਰਿਹਾ ਕਿ 20,000 ਸਟੂਡੈਂਟ ਨੇ ਫਿਗਰ, ਔਰ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਬਿਜ਼ਨਸ ਔਰ ਦੂਸਰੇ ਦੇ ਵਿੱਚ ਵੀ ਜਿਹੜੇ ਇੰਡੀਅਨ ਉੱਥੇ ਕਾਫੀ ਨੇ। ਸੋ ਹੁਣ ਉਹਨਾਂ ਦਾ ਕਿਸ ਲੈਵਲ ਦਾ ਮੈਡੀਕਲ ਐਜੂਕੇਸ਼ਨ, ਟੈਕਨੀਕਲ ਐਜੂਕੇਸ਼ਨ ਦਾ ਸਿਸਟਮ ਹੋਏਗਾ
ਇਕੱਲੇ ਇੰਡੀਆ ਨਹੀਂ, ਹੋਰ ਕਿੰਨੇ ਮੁਲਕਾਂ ਤੋਂ ਵੀ ਲੋਕ ਉੱਥੇ ਜਾਂਦੇ ਹੋਣਗੇ। ਸੋ ਇਸ ਲੈਵਲ ਦੇ ਮੁਲਕ ਨੂੰ ਜਿਹੜਾ ਇੰਡੀਪੈਂਡੈਂਟ ਸੋਵਰਨ ਮੁਲਕ ਜਿਹਨੂੰ UN ਨੇ ਤਸੱਵਰ ਕੀਤਾ ਹੈ, ਜਿਹਦੀ ਨੈਟੋ ਦੀ ਮੈਂਬਰਸ਼ਿਪ ਦੇ ਲਈ ਜਿਹੜਾ ਇਹਨਾਂ ਨੇ ਹਾਂ ਕੀਤੀ ਹੋਈ ਸੀ, ਔਰ ਇਹ ਅਸੀਂ ਦੇਖਦੇ ਹਾਂ ਕਿ ਵੀ ਹੁਣ ਇਸ ਕ੍ਰਾਈਸਿਸ ਨੂੰ ਲੈ ਕੇ ਅਜੇ ਤਾਂ ਆਉਣ ਵਾਲੇ ਪੀਰੀਅਡ 'ਚ ਜਿਹੜੀਆਂ ਨੇ ਉਹ ਡਿਬੇਟਸ ਹੋਣਗੀਆਂ, ਕਿਉਂਕਿ ਇਹਨੇ ਕਿੱਥੇ ਰੁਕਣਾ ਹੈ। ਔਰ ਵੇਲਡ ਢੰਗ ਨਾਲ ਪੁਤਿਨ ਨੇ ਈਵਨ ਨਿਊਕਲੀਅਰ ਦੀ ਧਮਕੀ ਵੀ ਦਿੱਤੀ ਹੈ, ਬੇਸ਼ੱਕ ਜਿਹੜਾ ਐਕਸਪਲਿਸਿਟਲੀ ਨਿਊਕਲੀਅਰ ਵਰਡ ਨਹੀਂ ਕਿਹਾ, ਪਰ ਉਹਨੇ ਵਾਰਨ ਕੀਤਾ ਸਟ੍ਰਿਕਟਲੀ ਨੈਟੋ ਨੂੰ ਔਰ ਅਮਰੀਕਾ ਨੂੰ ਕਿ ਭਾਈ ਖਬਰਦਾਰ ਇਸ ਦੇ ਵਿੱਚ ਕੀਤਾ। ਮਤਲਬ ਇਹ ਹੈ ਕਿ ਹੁਣ ਇਹੀ ਹੈ ਕਿ ਜਿਵੇਂ ਉਸ ਸਿਚੁਏਸ਼ਨ ਕਿਸੇ ਨੇ ਪੁੱਛਿਆ ਸੀਗਾ ਕਿ ਜੀ ਜੇ ਤੂੰ ਜੰਗਲ 'ਚ ਜਾਏ ਔਰ ਤੈਨੂੰ ਸ਼ੇਰ ਮਿਲ ਜਾਏ ਤਾਂ ਤੂੰ ਕੀ ਕਰੇਂਗਾ? ਉਹ ਕਹਿੰਦਾ ਜੀ ਮੈਂ ਕੀ ਕਰਨਾ, ਫਿਰ ਤਾਂ ਸ਼ੇਰ ਜੀ ਕਰਨਗੇ ਜੋ ਕਰਨਗੇ। ਹੁਣ ਹਾਲਤ ਇਹੀ ਲੱਗਦੀ ਹੈ ਕਿ ਵੀ ਇੱਕ ਪਾਸੇ ਔਰ ਬਹੁਤ ਸਾਰੀਆਂ ਚੀਜ਼ਾਂ ਦੇਖਣ 'ਚ ਆ ਰਹੀਆਂ ਨੇ। ਔਰ ਅੱਜ ਹੀ ਇੱਕ ਵੀਰ ਨਾਲ ਗੱਲਬਾਤ ਹੋ ਰਹੀ ਸੀ, ਮੈਂ ਕਿਹਾ ਜੀ ਤੂੰ ਇਹ ਜਿਹੜੇ ਕੁਛ ਚੀਜ਼ਾਂ ਪੰਜਾਬੀ ਦੀਆਂ ਕਹਾਣੀਆਂ ਦੀ ਫਾਰਮ 'ਚ ਹੁੰਦੀਆਂ ਨੇ, ਫੋਕਲੋਰ ਦੇ ਵਿੱਚ ਪਈਆਂ ਹੋਈਆਂ, ਪਰ ਇਹ ਜਿਹੜੀਆਂ ਕੁਛ ਸਿਚੁਏਸ਼ਨਸ ਨੇ ਉਹਨਾਂ ਨੂੰ ਤੁਸੀਂ ਐਕਸਪ੍ਰੈਸ਼ਨਸ ਦੇ ਵਿੱਚ ਜਾਂ ਅੰਗਰੇਜ਼ੀ ਜ਼ਬਾਨ 'ਚ ਨਹੀਂ ਬਿਆਨ ਕਰ ਸਕਦੇ, ਤੁਹਾਨੂੰ ਉਸ ਕਹਾਣੀ ਰਾਹੀਂ ਬਿਆਨ ਕਰਨਾ ਪੈਂਦਾ। ਉਹ ਕਹਿੰਦਾ ਜੀ ਕੀ? ਮੈਂ ਕਿਹਾ ਜੋ ਕਹਾਣੀ ਸੁਣੀ ਹੋਈ ਹੈ, ਬੱਗੀ ਅੱਖੀ ਮਰਵਾਇਆ। ਉਹ ਹੱਸ ਪਏ, ਕਹਿੰਦੇ ਮੈਂ ਕਿਹਾ ਉਸ ਵਿਚਾਰੇ ਯੂਕਰੇਨ ਦਾ ਜੋ ਹਾਲ ਜਾਂ ਹੁਣ ਉਹ ਹਾਲ ਪਾਰੀਆ ਕਰ ਰਿਹਾ ਸਾਰੇ ਪਾਸਿਓਂ, ਤੇ ਨਾਲ ਉਹ ਇਹੀ ਉਹਨਾਂ ਦੇ ਅੰਦਰ ਬੈਠੇ ਕਹਿ ਰਹੇ ਨੇ ਵੀ ਤੁਸੀਂ ਸਾਨੂੰ ਬੱਗੀ ਅੱਖੀ ਮਰਵਾਇਆ। ਤੇ ਮੈਂ ਕਿਹਾ ਜੀ ਉਹ ਕਹਾਣੀ ਉਹੀ ਹੈ ਕਿ ਭਾਈ ਚੁਕਾ ਕੇ ਜਿਹੜਾ ਹੈ ਉਹ ਗਿੱਦੜ ਨੂੰ ਜਿਹੜਾ ਉਹ ਸ਼ੇਰ ਦੇ ਬਰਾਬਰ ਲਿਆ ਕੇ ਜੰਗਲੀ ਜਾਨਵਰਾਂ ਨੇ ਖੜਾ ਕਰਤਾ। ਡੈਮੋਕ੍ਰੇਸੀ ਕਿ ਜੀ ਵੋਟਾਂ ਸਾਡੀਆਂ ਤੈਨੂੰ, ਔਰ ਤੂੰ ਦੇਖ ਸਹੀ ਸ਼ੇਰ ਹੈ ਕੀ, ਅਸੀਂ ਤੇਰੇ ਮਗਰ ਹੋਵਾਂਗੇ, ਤੂੰ ਜਾ ਕੇ ਉਹ ਐਵੇਂ ਭਬਕਾਰ ਮਾਰਦਾ ਉਹ ਅਸੀਂ ਦੌੜ ਜਾਂਦੇ ਹਾਂ, ਤੂੰ ਜਰਾ ਦੇਖਤੇ ਸਹੀ, ਉਹ ਜਰਾ ਅੱਖਾਂ ਲਾਲ ਕਰ, ਮੁੱਛਾਂ ਤਾਂ ਨੂੰ ਕਰ ਔਰ ਪੈ ਜਾ ਉਹਨੂੰ। ਉਹਨੇ ਜਾ ਕੇ ਫਿਰ ਉਵੇਂ ਹੀ ਕੀਤਾ, ਔਰ ਜਦੋਂ ਮਾਰਿਆ ਸ਼ੇਰ ਨੇ ਭਬਕਾਰ ਮਾਰ ਚਬਕਾ ਤੇ ਗਿੱਦੜ ਭੱਜ ਵੀ ਪਿਆ, ਔਰ ਉਹਨੇ ਫੜਿਆ ਸ਼ੇਰ ਨੇ। ਤੇ ਉਹ ਕਹੀ ਜਾਂਦਾ ਆਪਣੇ ਜਾਨਵਰਾਂ ਵੱਲ ਦੇਖ ਕੇ ਓਏ ਬੱਗੀ ਅੱਖੀ ਮਰਵਾਤ, ਕਿਉਂਕਿ ਉਹਨੂੰ ਕੰਡੀਸ਼ਨ ਸੀ ਕਿ ਅੱਖਾਂ ਲਾਲ ਕਰਕੇ ਸ਼ੇਰ ਦੀਆਂ ਵੀ ਲਾਲ ਅੱਖਾਂ ਹੁੰਦੀਆਂ। ਹੁਣ ਜੇ ਤੁਸੀਂ ਇਹ ਦੇਖੋ ਕਿ ਵੀ ਯੂਕਰੇਨ ਜਿਸ ਨੂੰ, ਔਰ ਇਸ ਤੋਂ ਪਹਿਲਾਂ ਹਾਲਾਂਕਿ ਯੂਕਰੇਨ ਦੀ ਲੀਡਰਸ਼ਿਪ ਨੂੰ ਵੀ ਇਹ ਦੇਖ ਲੈਣਾ ਚਾਹੀਦਾ ਸੀ ਕਿ ਜਾਰਜੀਆ ਨਾਲ ਵੀ ਇਹੀ ਪ੍ਰੋਮਿਸ ਸੀ ਕਿ ਵੀ ਜਿਹੜਾ ਅਮਰੀਕਾ ਦਾ ਕਿ ਤੁਹਾਨੂੰ ਨੈਟੋ ਦਾ ਮੈਂਬਰ ਬਣਾਉਣਾ, ਪਰ ਜਿਵੇਂ ਜੋ ਹਸ਼ਰ ਦਾ ਕ੍ਰੀਮੀਆ ਦਾ ਕੀਤਾ ਰਸ਼ੀਆ ਨੇ, ਜਾਰਜੀਆ ਦਾ ਤਾਂ ਕੀਤਾ ਹੀ ਕੀਤਾ ਸੀ। ਹੁਣ ਕ੍ਰੀਮੀਆ ਤਾਂ ਹੈ ਹੀ ਹਿੱਸਾ ਸੀ ਯੂਕਰੇਨ ਦਾ, ਜਾਰਜੀਆ ਇੰਡੀਪੈਂਡੈਂਟ ਮੁਲਕ, ਉਸ ਦੇ ਵਿੱਚ ਵੀ ਇਹੀ ਕੰਮ ਕੀਤਾ। ਬੈਲਾਰੂਸ ਜਿੱਥੇ ਵੋਟਾਂ ਕੁਛ ਕਹਿ ਰਹੀਆਂ ਨੇ, ਔਰ ਜਿਵੇਂ ਸਾਰਾ ਕਰਕੇ, ਸੋ ਇਹ ਯੂਕਰੇਨ ਨੂੰ ਇਹ ਦੇਖ ਲੈਣਾ ਚਾਹੀਦਾ ਸੀ ਕਿ ਵੀ ਜਿਸ ਲਾਈਨ ਦੇ ਥੱਲੇ ਜੇ ਨੈਟੋ ਦੀ ਮੈਂਬਰਸ਼ਿਪ ਅਜੇ ਦੇਣ ਦਾ ਇਕਰਾਰ ਹੀ ਕੀਤਾ, ਇਕੱਲਾ ਇਕਰਾਰ ਹੀ ਨਹੀਂ, ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਦੂਸਰਾ ਹੁੰਦਾ ਪਰ ਤੁਹਾਡੀ ਗਲਤ ਡਿਸੀਜਨ ਮੇਕਿੰਗ, ਕਿ ਵੀ ਨਿਊਕਲੀਅਰ ਅਸੈਟਸ ਜਿੰਨੇ ਉਹਦੇ ਦੇ ਕੋਲ ਅਸਾਸੇ ਸੀ, ਨਿਊਕਲੀਅਰ ਦੁਨੀਆ ਦਾ ਤੀਸਰਾ ਵੱਡਾ ਜ਼ਖੀਰਾ ਨਿਊਕਲੀਅਰ ਦਾ ਉਹਨਾਂ ਕੋਲ ਸੀ। ਹੁਣ ਉਦੋਂ ਵੀ ਉਹਨੇ ਭਰੋਸਾ ਕੀਤਾ ਕਿ ਜੀ ਇਹ ਜਿਹੜੇ ਨੇ ਅਮਰੀਕਾ, UK ਔਰ ਰਸ਼ੀਅਨ ਫੈਡਰੇਸ਼ਨ, ਉਹ ਉਹਨਾਂ ਦੇ ਭਰੋਸੇ ਤੋਂ ਉਹਨਾਂ ਨੇ ਆਪਣੇ ਨਿਊਕਲੀਅਰ ਛੱਡ ਦਿੱਤੇ। ਹੁਣ ਜੇ ਅੱਜ ਯੂਕਰੇਨ ਦੇ ਕੋਲ ਨਿਊਕਲੀਅਰ ਹੁੰਦਾ ਤਾਂ ਉਹਨਾਂ ਨੂੰ ਲੋੜ ਹੀ ਨਹੀਂ ਸੀ ਉਹ ਹਾਲ ਪਾਰਿਆ ਕਰਦੇ, ਰੂਸ ਡੇਅਰ ਹੀ ਨਹੀਂ ਸੀ ਕਰ ਸਕਦਾ। ਹੁਣ ਇਸ ਸਭ ਦੇ ਚੱਲਦੇ ਆ ਸਟਿਲ ਇਹ ਹੋਪ ਸੀ ਕਿ ਵੀ ਹੁਣ ਅਮਰੀਕਾ ਪਿਛਲੇ 1 ਮਹੀਨੇ ਤੋਂ ਕਹਿ ਰਿਹਾ ਬਸ ਲੱਗਾ ਰੂਸ ਹਮਲਾ ਕਰਨ, ਕੱਲ੍ਹ ਕਰ ਦੇਣਾ ਉਹਨੇ, ਸਵੇਰੇ ਕਰ ਦੇਣਾ, ਸ਼ਾਮੀ ਕਰ ਦੇਣਾ, ਬਿਲਟ ਅਪ ਕਰ ਲਿਆ, ਲੱਖ ਫੌਜ ਇੱਥੇ ਆ ਗਈ ਯੂਕਰੇਨ ਦੇ ਬਾਰਡਰ ਤੇ, 50,000 ਹੁਣ ਨਾਲ ਬੈਲਾਰੂਸ ਦੇ ਆ ਗਏ। ਇਸ ਸਭ ਦੇ ਬਾਵਜੂਦ ਤੁਹਾਡੀ ਸਟ੍ਰੈਟਜੀ ਤੁਹਾਨੂੰ ਇਹ ਲੱਗਦਾ ਸੀ ਕਿ ਵੀ ਤੁਸੀਂ ਇਹ ਕਹਿ ਰਹੇ ਹੋ ਇਹ ਹਮਲਾ ਕਰੇਗਾ ਤਾਂ ਰੂਸ ਉਹਨੂੰ ਲੱਗੇਗਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਜੀ ਕਿ ਵੀ ਹਮਲਾ ਕਰਨਾ ਮੈਂ, ਇਸ ਲਈ ਮੈਂ ਨਾ ਕਰਾਂ, ਕਿਉਂਕਿ ਟੈਕਨੀਕਲੀ ਸਪੀਕਿੰਗ ਰੂਸ ਨੇ ਆਪਣੇ ਜਿਹੜੇ ਉਹ ਦੇਖੀਆਂ ਆਪਸ਼ਨਸ ਕਿ ਵੀ ਇਹ ਕੀ ਕਰ ਲੈਣਗੇ। ਔਰ ਇੱਕ ਪਾਸੇ ਨੈਟੋ ਦੇ ਵਿੱਚ ਵੀ ਉਹਨੇ ਜਰਮਨ ਦੇ ਚਾਂਸਲਰ ਆਪਣੇ ਤੌਰ ਤੇ ਓਪਨ ਕੀਤੀ ਹੋਈ ਸੀ ਨੈਗੋਸ਼ੀਏਸ਼ਨ, ਫਰਾਂਸ ਨਾਲ ਆਪਣੇ ਤੌਰ ਤੇ ਕੀਤੀ ਹੋਈ ਸੀ, ਔਰ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਭਾਈ ਇਹ ਅਸੀਂ ਸੈਂਕਸ਼ਨ, ਅੱਗੇ ਸੈਂਕਸ਼ਨਸ ਨੇ ਕੀ, ਜੇ ਤੁਸੀਂ ਕੁੱਲ ਮਿਲਾ ਕੇ ਦੁਨੀਆ ਦੇ ਵਿੱਚ ਜਦੋਂ ਤੋਂ ਇਹ ਸੈਂਕਸ਼ਨ ਰਜੀਮ ਸ਼ੁਰੂ ਹੋਇਆ ਹੈ ਕਿ ਜੀ ਆਰਥਿਕ ਪਾਬੰਦੀਆਂ, ਕਿੰਨੇ ਮੁਲਕਾਂ ਨੇ ਆਪਣੀਆਂ ਕਦੇ ਪਾਲਿਸੀਜ਼ ਬਦਲੀਆਂ ਉਹਦੇ ਥੱਲੇ? ਕੁਛ ਵੀ ਨਹੀਂ ਹੋਇਆ ਕਦੇ ਵੀ। ਸੋ ਰੂਸ ਜਿਹਨੇ ਆਪਣਾ ਹਿਸਾਬ ਕਿਤਾਬ ਜਿਹਾ ਲਾ ਲਿਆ ਹੋਇਆ ਸੀ, ਹਾਲਾਂ ਇਹ ਜਿਹੜਾ ਕ੍ਰਾਈਸਿਸ ਹੈ ਉਹਦੇ ਥੱਲੇ ਰੂਬਲ ਦੀ ਜਿਹੜੀ ਉਹਨਾਂ ਦੀ ਕਰੰਸੀ ਹੈ ਬਹੁਤ ਬੁਰੀ ਤਰ੍ਹਾਂ ਉਹ ਡੈਪਰੀਸ਼ੀਏਟ ਹੋਇਆ ਹੈ 45% ਕਿ ਕਿੰਨਾ ਉਹਦੀ ਰੀਅਲ ਵੈਲਿਊ ਨਾਲੋਂ ਡਾਲਰ ਦੇ ਮੁਕਾਬਲੇ,
ਪਰ ਉਹ ਕਾਊਂਟ ਕਰ ਰਹੇ ਆ ਕਿ ਵੀ ਤੇਲ ਦੇ ਪ੍ਰਾਈਸਿਸ ਆਇਲ ਬੈਰਲ ਜਿਹੜੀ ਹੈ ਕਰੂਡ ਆਇਲ ਦੀ $100 ਟੱਪ ਗਈ। ਹੁਣ ਜਦੋਂ ਔਰ ਅੱਗੇ ਸਾਊਦੀ ਅਰੇਬੀਆ ਅਮਰੀਕਾ ਦੇ ਇਨਫਲੂਐਂਸ ਥੱਲੇ ਸੀ, ਜਦੋਂ ਤੇਲ ਕ੍ਰਾਈਸਿਸ ਹੋਣ ਦਾ ਹੁੰਦਾ ਸੀ ਉਹਨਾਂ ਨੂੰ ਕਹਿੰਦੇ ਸੀ ਪ੍ਰੋਡਕਸ਼ਨ ਵਧਾ ਦਿਓ। ਹੁਣ ਸਾਊਦੀ ਅਰੇਬੀਆ ਚੁੱਕਿਆ ਹੋਇਆ ਰਸ਼ੀਆ ਵੱਲ, ਕਿਉਂਕਿ ਉਹਨਾਂ ਦੇ ਵੀ ਪੈਸੇ ਬਣਦੇ ਨੇ ਆਇਲ ਪ੍ਰਾਈਸਿਸ 'ਚ। ਰਸ਼ੀਆ ਉਹਦੇ 'ਚੋਂ ਜਿਹੜਾ ਘਾਟਾ ਹੋਏਗਾ ਉਹਨੂੰ ਪੂਰਾ ਕਰੇਗਾ। ਸੋ ਇਸ ਸਾਰੇ 'ਚੋਂ ਜਿਹੜੀ ਕਮਜ਼ੋਰ ਲਾਈਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਦਿੱਤੀ। ਟਰੰਪ ਦਾ ਵੱਡਾ ਦੋਸ਼ ਹੈ, ਉਹਨੇ ਤਾਂ ਨੈਟੋ ਨੂੰ ਵੈਸੇ ਹੀ ਕਮਜ਼ੋਰ ਕਰਤਾ ਕਿ ਜੀ ਅਸੀਂ ਤੁਹਾਡੀ ਸੁਰੱਖਿਆ ਦੇ ਪੈਸੇ ਨਹੀਂ ਦੇ ਸਕਦੇ, ਆਪਣਾ ਖਰਚ ਕਰੋ। ਪਰ ਹੁਣ ਅੱਜ ਮੈਂ ਉਹ ਦੇਖ ਰਿਹਾ ਸੀ ਕਿ ਐਕਸਟ੍ਰੀਮ ਕੰਜ਼ਰਵੇਟਿਵ ਜਿਹੜਾ ਹੈ ਪੈਟ ਬੁਕੈਨਨ, ਅਮਰੀਕਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੀ ਉਹਨੇ ਰਨ ਕੀਤੀ। ਉਹਨੇ ਆਪਣਾ ਕਾਲਮ ਦਾ ਹੈਡਲਾਈਨ ਹੀ ਇਹ ਦਿੱਤਾ ਹੈ ਕਿ ਹੈਜ਼ ਪੁਤਿਨ ਵਨ ਰਾਊਂਡ 1 ਇਨ ਯੂਕਰੇਨ, ਕਿ ਵੀ ਯੂਕਰੇਨ ਦੇ ਵਿੱਚ ਜਿਵੇਂ ਇਹ ਠੀਕ ਹੈ ਕਿ ਵੀ ਇਹ ਫਾਈਨਲੀ ਰਸ਼ੀਆ ਦੀ ਇੰਟੈਂਟ ਕੀ ਹੈ, ਉਹ ਸਿਰਫ ਉਹਨੂੰ ਜਿਹੜਾ ਉਸ 'ਤੇ ਕਰਕੇ ਵਾਪਸ ਮੁੜਨ ਦਾ ਹੋਏਗਾ ਜਾਂ ਉਹਦਾ ਹਸ਼ਰ ਸੋਵੀਅਤ ਯੂਨੀਅਨ ਜਿਵੇਂ ਅਫਗਾਨਿਸਤਾਨ 'ਚ ਫਸਿਆ ਉਹਦੇ ਵਰਗਾ ਵੀ ਹੋ ਸਕਦਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਵਾਰ ਆਫ ਨਰਵਸ ਵੀ ਸੀ ਜਿਹੜੀ ਟਰਮ ਅਸੀਂ ਇਸਤੇਮਾਲ ਕੀਤੀ, ਕਿ ਵੀ ਉਹਦੇ 'ਚ ਰਸ਼ੀਆ ਇਹਨਾਂ ਦਾ ਅਮਰੀਕਾ ਔਰ ਨੈਟੋ ਦਾ ਟੈਂਪਰੇਚਰ ਦੇਖ ਰਿਹਾ ਸੀ, ਇਹ ਉਹਦਾ ਦੇਖ ਰਿਹਾ ਸੀ ਕਿ ਭਾਈ ਉਹਨੂੰ ਕਿੰਨਾ ਕੁ ਬੁਖਾਰ ਚੜ੍ਹਦਾ ਹੈ। ਪਰ ਇਨ ਦਾ ਐਂਡ ਜਿਹੜਾ ਇਹ ਰਾਊਂਡ 1 ਦੇ ਵਿੱਚ ਰਸ਼ੀਆ ਨੇ ਬੇਰੋਕ ਟੋਕ ਰਸ਼ੀਆ ਜਿਹੜਾ ਉਹ ਜਾ ਵੜਿਆ। ਉਹਨੇ ਪਹਿਲਾਂ ਦੋਨੋਂ ਪ੍ਰੋਵਿੰਸਿਸ ਨੂੰ ਰੈਕਗਨਾਈਜ਼ ਕੀਤਾ ਔਰ ਅੱਜ ਜਦੋਂ ਅਸੀਂ ਤਬਾਹੀ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਹਰ ਘੰਟੇ ਬਾਅਦ ਤਬਦੀਲੀ ਹੁੰਦੀ ਹੈ। ਪਰ ਇਹਨੇ ਪੈਟ ਬੁਕੈਨਨ ਨੇ ਇਹ ਗੱਲ ਕਹੀ ਕਿ ਵੀ ਜਦੋਂ ਬਾਈਡਨ ਨੇ ਇਹ ਕਲੀਅਰਲੀ ਕਹਿ ਦਿੱਤਾ ਹੈ ਕਿ ਵੀ ਕੀ, ਜਦੋਂ ਉਹਨੂੰ ਪੁੱਛਿਆ ਗਿਆ, NBC ਨੇ ਉਹਦਾ ਇੰਟਰਵਿਊ ਕੀਤਾ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਦਾ, ਕਿ ਵਾਟ ਮਾਈਟ ਪ੍ਰੋਮਪਟ ਹਿਮ ਟੂ ਸੈਂਡ US ਟਰੂਪਸ ਟੂ ਰੈਸਕਿਊ ਅਮਰੀਕਨਸ ਫਲੀਇੰਗ ਯੂਕਰੇਨ। ਉਹ ਅਮਰੀਕਨਾਂ ਦੇ ਹਵਾਲੇ ਨਾਲ ਵੀ ਪੁੱਛ ਰਿਹਾ ਕਿ ਜਿਹੜੇ ਉੱਥੋਂ ਯੂਕਰੇਨ 'ਚੋਂ ਭੱਜ ਰਹੇ ਨੇ, ਕੀ ਤੁਸੀਂ ਟਰੂਪਸ ਉਹਦੇ 'ਚ ਭੇਜੋਗੇ? There is not. That is a world war when Americans and Russia start shooting at one another. ਕਿ ਵੀ ਜੇ ਅਸੀਂ ਉੱਥੇ ਆਪਣੀ ਫੌਜ ਭੇਜੀ ਤੇ ਇਹ ਤਾਂ ਵਰਲਡ ਵਾਰ ਹੋਏਗਾ। ਫਿਰ ਉਹ ਕਹਿੰਦਾ it's not like we are dealing with a terrorist organization. We are dealing with one of the largest armies in the world. Things could go crazy quickly. ਉਹਨੇ ਕਿਹਾ ਕੋਈ ਰਸ਼ੀਆ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਥੋੜੀ ਹੈ। ਹੁਣ ਉਹ ਅਫਗਾਨਿਸਤਾਨ ਦੇ ਨਾਲ ਕੰਪੇਅਰ ਕਰ ਰਿਹਾ ਜੀ, ਉੱਥੇ ਤਾਂ ਅਸੀਂ ਟੈਰਰ ਦੇ ਖਿਲਾਫ ਫੌਜ, ਇਹ ਕੋਈ ਟੈਰਰਿਸਟ ਥੋੜੀ ਹੈ, ਇਹ ਤਾਂ ਜਿਹੜਾ ਹੈ ਉਹ ਕ੍ਰੇਜ਼ੀ ਹੋ ਜਾਏਗਾ। ਹੁਣ ਇਸ ਤੋਂ ਔਰ ਇਹੀ ਗੱਲ ਜਦੋਂ ਅਸੀਂ ਸੈਨੇਟਰ ਟੈਡ ਕਰੂਜ਼ ਜਿਹੜਾ ਰਿਪਬਲਿਕਨ ਹੈ, ਉਹ ਪਾਰਲੀਮੈਂਟ 'ਚ ਸੈਨੇਟ 'ਚ ਖਲੋ ਕੇ ਕਹਿ ਰਿਹਾ, ਆਈ ਵਾਂਟ ਟੂ ਬੀ ਕਲੀਅਰ ਐਂਡ ਅਨਇਕੁਈਵੋਕਲ, ਅੰਡਰ ਨੋ ਸਰਕਮਸਟਾਂਸਿਸ ਸ਼ੁੱਡ ਵੀ ਸੈਂਡ ਆਵਰ ਸਨਸ ਐਂਡ ਡਾਟਰਸ ਟੂ ਡਾਈ ਟੂ ਡਿਫੈਂਡ ਯੂਕਰੇਨ ਫਰਮ ਰਸ਼ੀਆ। ਕਿ ਕਿਸੇ ਹਾਲਤ 'ਚ ਵੀ ਅਸੀਂ ਆਪਣੇ ਮੁੰਡੇ ਕੁੜੀਆਂ ਨੂੰ ਉੱਥੇ ਨਹੀਂ ਭੇਜਣਾ ਹੈ ਯੂਕਰੇਨ, ਕਿ ਵੀ ਉਹ ਯੂਕਰੇਨ ਦੀ ਖਾਤਰ ਅਸੀਂ ਆਪਣੇ ਮੁੰਡੇ ਕੁੜੀਆਂ ਮਰਵਾਵਾਂਗੇ। ਹੁਣ ਜੇ ਤੁਹਾਡੇ ਰੂਲਿੰਗ ਪ੍ਰੈਜ਼ੀਡੈਂਟ ਪਲੱਸ ਰਿਪਬਲਿਕਨ ਜਿਹੜੇ ਅਦਰਵਾਈਜ਼ ਬੜੇ ਹੁੰਦੇ ਨੇ, ਆਪਣੇ ਪੈਟਰੀਆਟ ਬਣੇ ਹੁੰਦੇ ਨੇ, ਉਹਨਾਂ ਨੇ ਕਲੀਅਰਲੀ ਦੇ ਦਿੱਤਾ ਵੀ ਅਸੀਂ ਆਪਣੇ ਮੁੰਡੇ ਕੁੜੀਆਂ ਨਹੀਂ ਮਰਵਾਣੇ। ਨੈਟੋ ਦੇ ਤਾਂ ਆਪਣੇ ਪੱਲੇ ਹੀ ਕੁਛ ਨਹੀਂ ਹੈ, ਉਹ ਤਾਂ ਅਮਰੀਕਾ ਦੇ ਸਿਰ ਤੇ ਹੀ ਹੈ। ਸੋ ਨਤੀਜੇ ਦੇ ਤੌਰ ਤੇ ਇਹ ਖੁਦ ਹੀ ਰੂਸ ਨੂੰ ਜਿਹੜਾ ਇਹ ਸੱਦਾ ਸੀ ਕਿ ਵੀ ਤੂੰ ਜੋ ਮਰਜ਼ੀ ਕਰ ਲੈ, ਹੁਣ ਬੈਠੇ ਬਿਠਾਏ ਤੁਸੀਂ ਜੋ ਮਰਜ਼ੀ ਗੱਲਾਂ ਕਰੀ ਜਾਓ ਕਿ ਭਾਈ ਇਹਦੇ 'ਚ ਜਿਹੜਾ ਹੈ ਉਹ ਜਿਵੇਂ ਹੁਣ ਸਟੇਟਮੈਂਟ ਅੱਜ ਉਹਦੀ UN ਸੈਕਟਰੀ ਜਨਰਲ ਦੀ ਆਈ ਹੈ, ਔਰ ਸਟਾਪ ਯੂਰ ਟਰੂਪਸ ਫਰੋਮ ਅਟੈਕਿੰਗ ਯੂਕਰੇਨ ਐਂਡ ਗਿਵ ਪੀਸ ਏ ਚਾਂਸ, ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ। ਕੱਲੀ ਹੁਣ ਇਹ ਅਮਰੀਕਾ ਔਰ ਨੈਟੋ ਦੀ ਫੇਲਿਅਰ ਹੀ ਨਹੀਂ ਹੈ, ਇਸ ਨੇ ਸਾਬਤ ਕਰ ਦਿੱਤਾ ਹੈ ਕਿ ਯੂਨਾਈਟਿਡ ਨੇਸ਼ਨ, ਮੈਂ ਤਾਂ ਆਲਰੇਡੀ ਇਹਨੂੰ ਸਪਾਈਨਲੈਸ, ਟੁੱਥਲੈਸ, ਗਟਲੈਸ ਆਰਗੇਨਾਈਜੇਸ਼ਨ ਕਹਿੰਦੇ ਕਿ ਵੀ ਤੁਸੀਂ ਝੰਡੇ ਲਗਾਏ ਹੋਏ ਨੇ 194 ਦੇਸ਼ਾਂ ਦੇ। ਯੂਕਰੇਨ ਇੱਕ ਫੁੱਲ ਫਲੈਜਡ ਸੋਵਰਨ ਕੰਟਰੀ ਹੈ ਔਰ ਉਹ ਫੌਜ ਰੂਸ ਦੀ ਜਾ ਕੇ ਉਹਦੇ 'ਚ ਵੜ ਗਈ ਆ। ਉਹਨਾਂ ਦੇ ਸਿਵਿਲੀਅਨਸ ਨੂੰ, ਲੋਕਾਂ ਨੂੰ ਜਿਹੜਾ ਉਹ ਸਫਰਿੰਗ 'ਚੋਂ ਨਿਕਲਣਾ ਪੈ ਰਿਹਾ। ਔਰ ਤੁਸੀਂ ਬਜਾਏ ਅਸੀਂ ਅਪੀਲ ਕਰਦੇ ਹਾਂ ਜੀ ਸਟਾਪ ਯੂਰ ਟਰੂਪਸ ਫਰੋਮ ਅਟੈਕਿੰਗ। ਤੁਹਾਡੀ ਅਪੀਲਾਂ ਫਿਰ ਨਾਲ ਦੀ ਨਾਲ ਜੇ ਹੁਣ ਅਸੀਂ ਯੂਰਪ ਦੀਆਂ ਕੰਟਰੀਜ਼ ਦਾ ਰਿਐਕਸ਼ਨ ਦੇਖ ਲਓ, ਜਰਮਨ ਦਾ ਚਾਂਸਲਰ ਕਹਿ ਰਿਹਾ ਰਸ਼ੀਆਜ਼ ਅਟੈਕ ਔਨ ਯੂਕਰੇਨ ਡਾਰਕ ਡੇ ਫਾਰ ਯੂਰਪ। ਇਹ ਜੀ ਸਾਡੇ ਲਈ ਹਨੇਰਾ ਦਿਨ ਆ ਗਿਆ। ਉਹ ਤੁਸੀਂ ਹਨੇਰੇ 'ਚ ਰਹੋ, ਚਾਨਣ 'ਚ ਰਹੋ, ਉਹਨਾਂ ਨੂੰ ਮਰਵਾਤਾ ਵਿਚਾਰਿਆਂ ਨੂੰ। ਪਹਿਲਾਂ ਤੁਸੀਂ ਉਹਨਾਂ ਨੂੰ ਆਪਣਾ ਹਿੱਸਾ ਬਣਾਉਣ ਦੇ ਨਾਂ ਥੱਲੇ, ਔਰ ਰਸ਼ੀਆ ਦੀ ਹੁਣ ਇਹ ਅਪੀਲਾਂ ਤਾਂ ਦੂਜੇ ਕਰ ਰਹੇ ਨੇ। ਰਸ਼ੀਆ ਸੇਜ਼ ਇਟ ਟੇਕਸ ਆਊਟ ਯੂਕਰੇਨਸ ਏਅਰ ਡਿਫੈਂਸਿਸ, ਏਅਰ ਬੇਸਿਸ, the military infrastructure of Ukrainian armed forces, air bases has been taken out of action. ਰੂਸ ਕਹਿੰਦਾ ਵੀ ਅਸੀਂ
ਉਹਨਾਂ ਦਾ ਸਾਰਾ ਹੀ 에ਅਰ ਫੋਰਸ ਦਾ ਸਿਸਟਮ ਔਰ 에ਅਰ ਬੇਸਿਸ ਜਿਹੜੇ ਨੇ ਉਹ ਡਿਸਟਰੋਏ ਕਰ ਦਿੱਤੇ ਨੇ। ਔਰ ਇੱਥੇ ਅਮਰੀਕਾ ਆਪ ਤਾਂ ਜਿਹੜਾ ਹੈ ਉਹ ਬਿਲਕੁਲ ਮੋਸ਼ਨਲੈਸ ਐਕਸ਼ਨਲੈਸ ਹੈ। ਤੇ ਬਾਈਡਨ ਕਹਿ ਰਿਹਾ ਇਨ ਕੰਸਲਟੇਸ਼ਨ ਵਿਦ ਇੰਡੀਆ ਔਨ ਰਸ਼ੀਆ ਕਿ ਅਸੀਂ ਉਹਨਾਂ ਨਾਲ ਵੀ ਕੰਸਲਟ ਕਰ ਰਹੇ ਹਾਂ। ਸੋ ਇਸ ਸਾਰੇ ਦੇ ਚੱਲਦਿਆਂ ਇਹ ਵੀ ਆਇਆ ਕਿ ਹੁਣ ਉਹ ਯੂਕਰੇਨ ਦਾ ਜਿਹੜਾ ਐਂਬੈਸਡਰ ਹੈ ਇੰਡੀਆ 'ਚੋਂ ਮੋਦੀ ਨੂੰ ਕਹਿ ਰਿਹਾ ਕਿ ਮੋਦੀ ਜੀ, ਉਹ ਵਿਚਾਰਾ ਅੰਗਰੇਜ਼ੀ ਬੋਲ ਰਿਹਾ ਵਾ ਨਾਲ, ਮੋਦੀ ਜੀ ਕਿ ਤੁਹਾਡੇ ਬੜੇ ਚੰਗੇ ਰਿਲੇਸ਼ਨਸ ਨੇ ਪੁਤਿਨ ਦੇ ਨਾਲ, ਤੁਸੀਂ ਜਿਹੜਾ ਹੈ ਆਪਣਾ ਰੋਲ ਅਦਾ ਕਰੋ। ਕਿ ਉਹਨੇ ਕੀ ਕਹਿਣਾ, ਉਹ ਉੱਥੇ ਯੂਪੀ ਦੇ ਵਿੱਚ ਜਿਹੜਾ ਉਹ ਯੂਕਰੇਨ ਦਾ ਹਵਾਲਾ ਦੇ ਕੇ ਮੋਦੀ ਬਿਆਨ ਕਰ ਰਿਹਾ ਉਹ ਹਿੰਦੀ ਦੇ ਵਿੱਚ, ਉਹ ਕਹਿ ਰਿਹਾ यूक्रेन में उथाल पताल हो रहा है और देखो अमेरिका, और दूसरा जो हो रहा है अगर एक स्कूल का टीचर ढीला हो तो कैसा लगेगा, अगर एक जेल एक थाने का दरोगा ना हो तो क्या होगा। यानी वो ये कहने की कोशिश कर रहा है कि यूक्रेन ਦੇ ਵਿੱਚ ਕੋਈ ਲੀਡਰਸ਼ਿਪ ਸੋਲਿਡ ਨਹੀਂ ਸੀ ਤੇ ਉੱਥੇ ਉਹਨੇ ਉਥਲਾ ਪਥਲਾ ਰੂਸ ਨੇ ਕਰਤਾ। ਲੇਕਿਨ ਔਰ ਇਸੇ ਤਰ੍ਹਾਂ ਮੈਂ ਉਹ ਸਟਰੋਂਗ ਲੀਡਰ ਹੈ ਤੁਹਾਡਾ, ਜੇ ਤੁਹਾਡਾ ਮਾਸਟਰ ਢਿੱਲਾ ਹੋਏ ਜਾਂ ਤੁਹਾਡਾ ਥਾਣੇਦਾਰ ਮਾੜਾ ਹੋਏ ਤੇ ਕੀ ਹੋਏਗਾ ਕਿ ਵੋਟਾਂ ਮੈਨੂੰ ਪਾਓ। ਦੇਖੋ ਜੋਗੀ ਕਿੰਨਾ ਸਖਤ ਦਰੋਗਾ ਹੈ, ਉਹ ਕਿਉਂਕਿ ਉਹਦੇ 'ਚ ਯੂਪੀ ਬਿਹਾਰ 'ਚ ਜਿਹੜਾ ਪੁਲਿਸ ਵਾਲਾ ਹੁੰਦਾ ਉਹਨੂੰ ਦਰੋਗਾ ਕਹਿੰਦੇ ਨੇ ਕਿ ਭਾਈ ਇਹ ਹੈ। ਸੋ ਮਤਲਬ ਉਹ ਵਿਚਾਰਾ ਚੀਕਾ ਮਾਰ ਰਿਹਾ ਯੂਕਰੇਨ ਦਾ ਕਿ ਜੀ ਮੋਦੀ ਜੀ ਤੁਸੀਂ ਕੁਛ ਕਰੋ। ਤੇ ਹੁਣ ਉਹ ਅਸੀਂ ਗੱਲ ਕਰਾਂਗੇ ਕਿ ਭਾਈ ਮੋਦੀ ਨੇ ਕੀ ਕਰਨਾ, ਉਹ ਤਾਂ ਆਪ ਨਹੀਂ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਸਟੂਡੈਂਟ ਉੱਥੇ ਫਸੇ ਹੋਏ ਨੇ। ਔਰ ਇਹ ਨਾਲ ਇਹਨਾਂ ਨੇ ਇੰਡੀਅਨ ਮੀਡੀਆ ਨੇ ਦਿੱਤਾ ਜੀ ਕਿ PM ਮੋਦੀ ਨੇ ਵਲਾਦੀਮੀਰ ਪੁਤਿਨ ਦੇ ਨਾਲ ਫੋਨ ਤੇ ਗੱਲ ਕੀਤੀ ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਯੂਕਰੇਨ 'ਚੋਂ ਹੁਣ ਯੂਕਰੇਨ ਨੂੰ ਡਿਚ ਕਰਤਾ ਇੰਡੀਆ ਨੇ, ਜਿੱਥੇ ਇਹਨਾਂ ਦੇ ਸਟੂਡੈਂਟ ਪੜ੍ਹਨ ਜਾਂਦੇ ਨੇ, ਜਿੱਥੇ ਜਿਹਦੇ ਨਾਲ ਵਪਾਰ ਕਰਦੇ ਸੀ। ਰੂਸ ਨੂੰ ਇਹ ਕਿਹਾ ਜੀ ਸਾਡੇ ਉੱਥੋਂ ਜਿਹੜੇ ਨੇ ਸਟੂਡੈਂਟ ਔਰ ਇੰਡੀਅਨ ਉਹਨਾਂ ਨੂੰ ਉੱਥੋਂ ਸੇਫਲੀ ਕੱਢੋ। ਔਰ ਇਸ ਸਾਰੇ 'ਚ ਇਹ ਜਿਹੜਾ ਬ੍ਰਿਟਨ ਦਾ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਕਹਿ ਰਿਹਾ ਕਿ ਪੁਤਿਨ ਨੇ ਯੂਰਪ 'ਚ ਜਿਹੜਾ ਜੰਗ ਛੇੜ ਦਿੱਤਾ ਤੇ ਇਹ ਉਹਦੀ ਨਾਕਾਮੀ ਹੋਏਗੀ, ਨਾਕਾਮੀ 'ਚ ਖਤਮ ਹੋਏਗਾ। ਉਹਨਾਂ ਤੁਹਾਨੂੰ ਛੱਤਰ ਮਾਰ ਰਿਹਾ, ਨਾਕਾਮ ਤਾਂ ਤੁਸੀਂ ਹੋ ਕਿ ਵੀ ਤੁਸੀਂ ਉੱਥੇ ਉਹਨਾਂ ਨੂੰ ਖਾਮ ਮਰਵਾਇਆ। ਔਰ ਇਸ ਦੇ ਨਾਲ ਨਾਲ ਰੂਸ ਨੇ ਯੂਕਰੇਨ ਦੇ ਇਹੀ ਕਿਹਾ ਵੀ ਕੋਈ ਆਪਸ਼ਨ ਹੈ ਕਿ ਵੀ ਜਿਹੜੇ ਫੌਜੀ ਉਹਨਾਂ ਦੇ ਨੇ ਹਥਿਆਰ ਰੱਖਦੇ ਜਾਣ, ਉਹਨਾਂ ਨੂੰ ਅਸੀਂ ਕੁਛ ਨਹੀਂ ਕਹਾਂਗੇ। ਔਰ ਇਹ ਸਾਰੇ ਜਿਹੜੇ ਨੇ ਇਹ ਸਾਰੇ ਦੇ ਵਿੱਚ ਫਸੇ ਹੋਏ ਨੇ। ਸੋ ਮੈਂ ਸਮਝਦਾ ਵੀ ਇਹ ਇੱਕ ਇਸ ਦੇ ਲਈ ਅਮਰੀਕਾ ਔਰ ਨੈਟੋ ਇਹਨਾਂ ਦਾ ਗੈਰ ਜ਼ਿੰਮੇਦਾਰਾਨਾ ਵਰਤਾਰਾ। ਔਰ ਇਸ ਸਾਰੇ ਦੇ ਚੱਲਦਿਆਂ ਇਸ ਸਾਰੇ ਦਾ ਇਫੈਕਟ ਸਿੱਖ ਕੌਮ 'ਤੇ ਕੀ ਹੋਏਗਾ, ਸਾਡੀ ਸਟਰਗਲ 'ਤੇ, ਜਾਂ ਵਿਦਨ ਇੰਡੀਆ ਮੁਸਲਮਾਨ ਸਿੱਖ ਕਸ਼ਮੀਰੀ ਸਟਰਗਲ 'ਤੇ। ਸਾਡੇ ਵੀਰ ਨਵਰੂਪ ਸਿੰਘ ਹੋਰਾਂ ਨੇ ਇੱਕ ਕਾਮੈਂਟ ਇਸ ਦੇ ਉੱਤੇ ਲਿਖਿਆ ਬਰੀਫ, ਔਰ ਮੈਨੂੰ ਲੱਗਦਾ ਹੈ ਕਿਉਂਕਿ ਅਸੀਂ ਉਸ ਹਵਾਲੇ ਨਾਲ ਗੱਲ ਕਰ ਰਹੇ ਹਾਂ ਕਿ ਇਸ UN ਦੇ ਸਟਰਕਚਰ ਨੂੰ ਬਿਲਕੁਲ ਅਵੋਇਡ ਕਰਨਾ, ਅਮਰੀਕਾ ਨੈਟੋ ਦਾ ਇਨਇਫੈਕਟਿਵ ਹੋਣਾ, ਰਸ਼ੀਆ ਦਾ ਇਸ ਕਿਸਮ ਦੀ ਜਿਹੜੀ ਹੈ ਉਹ ਬਿਲਕੁਲ ਜਿਵੇਂ ਐਂ ਲੱਗਦਾ ਵੀ ਹਿਟਲਰ ਦੀ ਰੂਹ ਪੁਤਿਨ ਦੇ ਵਿੱਚ ਆਈ ਹੋਈ ਹੈ। ਪਰ ਇਹ ਸਾਡੇ ਖਿੱਤੇ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਇਹਦੇ ਤੇ ਨਵਰੂਪ ਸਿੰਘ ਹੋਰਾਂ ਨੇ ਲਿਖਿਆ ਹੈ ਸਿੱਖਸ ਨੀਡ ਟੂ ਬਕਲ ਅਪ, ਏ ਲੋਟ ਆਫ ਬਲੱਡਸ਼ੈਡ ਇਜ਼ ਔਨ ਕਾਰਡਸ, what is happening in Ukraine is gonna embolden Hindu Tavis, and as Indian Hindu state is a international weakling, the only place they can consolidate is inside, and they have perfect time to eliminate or degrade minorities through genocides to consolidate India as this monolithic। कि हुण जे एक UN ਦਾ properly acknowledged ਮੁਲਕ ਉਹਦੇ 'ਤੇ ਇੱਕ ਮੁਲਕ ਹਮਲਾ ਕਰ ਰਿਹਾ ਹੈ ਔਰ ਸੰਸਾਰ ਚੁੱਪ ਬੈਠਾ ਹੈ, ਇਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਕਰਨ ਦੀ, ਤੇ ਉਹਨਾਂ ਨੇ ਬਿਲਕੁਲ ਠੀਕ ਕਿਹਾ ਨਵਰੂਪ ਸਿੰਘ ਹੋਰਾਂ ਨੇ ਕਿ ਵੀ ਇਹ ਹਿੰਦੂ ਤਵੀਆਂ ਦਾ ਦੇਖੋ, ਇਹ ਜਿਹੜੇ ਪੁਤਿਨ ਦੀ ਤਾਰੀਫ 'ਚ ਉਤਰੇ ਹੋਏ ਨੇ ਔਰ ਅਦਰ ਵੇ ਅਰਾਊਂਡ ਨੇ ਕਿ ਵੀ ਇਹ ਕਿੰਨਾ ਬਲੱਡ ਸ਼ੈਡ ਕਰ, ਉਹਨਾਂ ਨੂੰ ਕੀ ਹੈ ਕਿ ਵੀ ਉਹਨਾਂ ਨੇ ਆਪਣਾ ਹਿੰਦੂ ਰਾਸ਼ਟਰ ਬਣਾਉਣ ਦਾ ਉਹਨਾਂ ਨੂੰ ਜਿਹੜਾ ਉਹ ਕੌਣ ਰੋਕ ਸਕੇਗਾ, ਕਿਉਂਕਿ ਉਹਨਾਂ ਨੇ ਅਲਟੀਮੇਟਲੀ ਇੰਡੀਆ ਐਜ਼ ਦਿਸ ਮੋਨੋਲਿਥਿਕ ਹਿੰਦੂ ਥਿਓਕ੍ਰੈਟਿਕ ਸਟੇਟ ਦੇ ਹੈਵ ਐਨਵਿਜ਼ਨਡ। And on the other side, Sikhs outside India should be alert and have channels open to all parties who can assist। कि minorities ਇਸ ਵੇਲੇ ਜਿਵੇਂ ਅਸੀਂ ਸਿੱਖ ਮੁਸਲਮਾਨ ਸੋਲੀਡੈਰਿਟੀ ਦੀ ਗੱਲ ਕਰਦੇ ਹਾਂ, ਪਹਿਲਾਂ ਹਿਜਾਬ ਸੀ, ਪੱਗ ਵੀ ਆ ਗਈ, ਕਰਨਾਟਕਾ ਦੇ ਮਾਮਲੇ 'ਚ ਅੱਜ ਇੱਕ ਹੋਰ ਖਬਰ ਸੀ
ਬਾਜਵਾ ਸਾਹਿਬ ਨੇ ਭੇਜੀ ਸਾਨੂੰ, ਸੁਖਜਿੰਦਰ ਸਿੰਘ ਬਾਜਵਾ ਜੀ ਨੇ, ਕਿ ਬੰਗਲੌਰ ਦੇ ਵਿੱਚ ਹੀ 6 ਸਾਲ ਦੇ ਸਿੱਖ ਬੱਚੇ ਨੂੰ ਜਿਹਦੇ ਸਿਰ ਤੇ ਪਟਕਾ ਬੰਨਿਆ ਹੋਇਆ ਸੀ, ਉਸ ਨੂੰ ਸਕੂਲ ਦਾਖਲ ਕਰਵਾਉਣ ਗਏ। ਉਹਨਾਂ ਨੇ, ਸਕੂਲ ਨੇ ਨਾ ਕਰ ਦਿੱਤੀ ਕਿ ਨਹੀਂ, ਇਹ ਰਿਲੀਜੀਅਸ ਸਾਈਨ ਜਿਹੜਾ ਸਿੰਬਲ ਨਹੀਂ ਹੋਣਾ ਚਾਹੀਦਾ। ਹੁਣ ਇਹਨਾਂ ਹਾਲਾਤਾਂ 'ਚੋਂ ਗੁਜ਼ਰਦੇ ਆ, ਇਹ ਇੱਕ ਮੈਂ ਸਮਝਦਾ ਹਾਂ ਵੀ ਦੁਨੀਆ ਦੇ ਲਈ ਇੱਕ ਇਸ ਵੇਲੇ ਇੱਕ ਹੈਲਪਲੈਸਨੈਸ ਹੈ, ਪਰ ਇਸ ਤੋਂ ਇਹ ਲੱਗਦਾ ਵੀ ਇਹ ਸਾਰਾ ਹੀ ਜੋ ਕੁਝ ਕ੍ਰੀਏਟ ਕੀਤਾ ਹੋਇਆ ਸੀ ਸੋ ਕਾਲਡ ਵਰਲਡ ਆਰਡਰ, ਇਹ ਸਾਰਾ ਹੀ ਕਲੈਪਸ ਹੋਣ ਜਾ ਰਿਹਾ, ਕਲੈਪਸ ਹੋ ਰਿਹਾ। ਪੁਤਿਨ ਔਰ ਮੋਦੀ ਇਹ ਨਵੇਂ ਜਿਹੜੇ ਨੇ ਹਿਟਲਰ ਔਰ ਮੁਸੋਲਿਨੀ ਬਣ ਕੇ ਦੁਨੀਆ ਨੂੰ ਅੱਗੋਂ ਤਕਲੀਫ ਦੇਣ ਦੇ ਲਈ ਜਿਹੜੇ ਨੇ ਉਹ ਡਿਕਟੇਟਰਾਨਾ ਅੰਦਾਜ਼ ਦੇ ਵਿੱਚ ਕਾਰਵਾਈਆਂ ਕਰ ਰਹੇ ਨੇ ਔਰ ਅੱਗੋਂ ਹੋਰ ਵੀ ਕਰਨਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।